With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਉਹਨਾਂ ਸਰੋਤਿਆਂ ਤੇ ਦਰਸ਼ਕਾਂ ਦਾ ਫਿਰ ਦੁਬਾਰਾ ਸਵਾਗਤ ਹੈ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ ਐਂਡ ਜੀ ਆਇਆਂ ਨੂੰ। ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 19 ਅਪ੍ਰੈਲ 2016 6 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਦੇਖੋ ਕੱਲ ਅਸੀਂ ਬੇਸ਼ੱਕ ਪਾਸਿੰਗ ਰੈਫਰੈਂਸ 'ਚ ਓਨਟਾਰੀਓ ਲੈਜਿਸਲੇਚਰ ਬਿਲਡਿੰਗ 'ਚ ਜਾਂ ਓਨਟਾਰੀਓ ਅਸੈਂਬਲੀ 'ਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਾਂ ਬਾਹਰ ਨਿਸ਼ਾਨ ਸਾਹਿਬ ਕੈਨੇਡੀਅਨ ਝੰਡੇ ਦੇ ਨਾਲ ਲਹਿਰਾਉਣ ਦਾ ਜ਼ਿਕਰ ਕੀਤਾ ਸੀ, ਪਰ ਉਦੋਂ ਸਾਡੇ ਕੋਲ ਵੇਰਵਾ ਨਹੀਂ ਸੀ ਖਬਰ ਦਾ ਇਸ ਤੋਂ ਬਿਨਾਂ ਕਿ ਨਿਸ਼ਾਨ ਸਾਹਿਬ ਔਰ ਕੈਨੇਡੀਅਨ ਫਲੈਗ ਦੀ ਜਿਹੜੀ ਹੈ ਉਹ ਪਿਕਚਰ ਸੀ ਜਿਹੜੀ ਦਿਖਾਈ ਵੀ ਗਈ ਸੀ। ਪਰ ਮੈਨੂੰ ਇਹ ਲੱਗਾ ਕਿ ਅੱਜ ਜਦੋਂ ਮੈਂ ਖਬਰ ਦਾ ਵੇਰਵਾ ਦੇਖਿਆ ਅਪ੍ਰੈਲ 19 ਦੀ ਡੇਟ ਲਾਈਨ ਨਾਲ ਟ੍ਰਿਬਿਊਨ 'ਚ ਲੱਗਾ ਤੇ ਮੈਨੂੰ ਲੱਗਾ ਵੀ ਗੱਲ ਸਿਰਫ ਇੱਕ ਸਿੰਬੋਲਿਜ਼ਮ ਨਹੀਂ ਹੈ। ਇਵੇਂ ਲੱਗਦਾ ਹੈ ਕਿਉਂਕਿ ਇੱਕ ਪਾਸੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਨੇ ਜਿਸ ਕਿਸਮ ਦੇ ਸ਼ਬਦ ਕਹੇ ਕਿ ਜਿਹੜਾ ਖਾਲਸਾ ਆਈਡੀਅਲ ਹੈ ਉਹ ਬਿਲਕੁਲ ਕੈਨੇਡਾ ਦਾ ਆਈਡੀਅਲ ਖਾਲਸੇ ਆਈਡੀਅਲ ਵਰਗਾ ਹੈ। ਸੋ ਉਸ ਤੋਂ ਲੱਗਾ ਕਿ ਜਿਵੇਂ ਸਿੱਖ ਵੈਲਿਊਜ਼ ਨੂੰ ਟਰੂਡੋ ਫੈਮਿਲੀ, ਕਿਉਂਕਿ ਉਹਨਾਂ ਦੇ ਪਿਤਾ ਵੀ ਬੜੇ ਸਿੱਖਾਂ ਦੇ ਐਡਮਾਇਰਰ ਸੀ, ਉਹਦੀ ਕੰਟੀਨਿਊਟੀ ਹੈ। ਪਰ ਅੱਜ ਜਦੋਂ ਮੈਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵੇਨ ਜਿਹੜੀ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਗਈ ਸੀ, ਹਾਲਾਂਕਿ ਉਦੋਂ ਇੱਕ ਤਬਕੇ ਵੱਲੋਂ ਇਹ ਰੌਲਾ ਪਾ ਦਿੱਤਾ ਗਿਆ ਕਿ ਜੀ ਉਹ ਲੈਸਬੀਅਨ ਹੈ, ਇਸ ਲਈ ਉਹਨੂੰ ਅੰਦਰ ਸਿਰੋਪਾਓ ਨਹੀਂ ਦਿੱਤਾ ਗਿਆ, ਪਰ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਉਹਨੇ ਬੜੀ ਹਿਊਮਿਲਿਟੀ ਦੇ ਨਾਲ ਜਾ ਕੇ ਲੰਗਰ ਦੇ ਵਿੱਚ ਵੀ ਸੇਵਾ ਕੀਤੀ,
ਔਰ ਉਹ ਚੈਂਪੀਅਨ ਹੈ ਹਿਊਮਨ ਰਾਈਟਸ ਦੀ, ਮਾਈਨੋਰਿਟੀਜ਼ ਦੇ ਰਾਈਟਸ ਦੀ। ਪਰ ਉਹਨੇ ਜਿਹੜੇ ਗੱਲਾਂ ਹੁਣ ਕਹੀਆਂ ਉਸ ਨੇ ਮੈਨੂੰ ਫਰਦਰ ਟੱਚ ਕੀਤਾ ਕਿ ਬਹੁਤ ਵਾਰ ਕੁਝ ਲੋਕ ਹਿਪੋਕ੍ਰੇਸੀ ਵਾਲੇ ਹੁੰਦੇ ਨੇ, ਦੰਭੀ ਹੁੰਦੇ ਨੇ, ਹੁੰਦੇ ਕੁਝ ਹੋਰ ਨੇ ਤੇ ਆਪਣਾ ਉਹਨਾਂ ਨੇ ਇਮੇਜ ਕੁਝ ਹੋਰ ਦੱਸਿਆ ਹੁੰਦਾ। ਕੁਝ ਲੋਕ ਭਾਵੇਂ ਕੁਝ ਮਾਮਲਿਆਂ ਦੇ ਵਿੱਚ ਸਮਾਜ ਦੇ ਓਵਰਆਲ ਦਾਇਰਾਕਾਰ ਜਾਂ ਓਵਰਆਲ ਸੋਚ ਜਿਹੜੀ ਪਰੰਪਰਾ ਨਾਲ ਜੁੜੀ ਹੁੰਦੀ ਹੈ ਉਹਦੇ ਨਾਲ ਨਾ ਵੀ ਸਹਿਮਤ ਹੋਣ, ਪਰ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਜਾਂ ਖਾਲਸਾ ਵੈਲਿਊਜ਼ ਇਸ ਕਿਸਮ ਦੀਆਂ ਨੇ ਜਿਹੜੀਆਂ ਕਿ ਕੁੱਲ ਮਨੁੱਖਤਾ ਲਈ ਨੇ। ਔਰ ਹਰ ਇਮਾਨਦਾਰ ਇਨਸਾਨ ਜਦੋਂ ਉਹਨਾਂ ਨੂੰ ਦੇਖੇਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਿੱਖੀ ਦੀਆਂ ਵੈਲਿਊਜ਼, ਸਾਡੀ ਲੰਗਰ ਦੀ ਟ੍ਰੈਡੀਸ਼ਨ, ਬਰਾਬਰੀ ਦੀ ਗੱਲ, ਜਸਟਿਸ ਲਈ ਖਲੋਣ ਦੀ ਗੱਲ, ਤੇ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਇਹ ਆਲਮੋਸਟ ਐਂ ਜਾਪਦਾ ਹੈ ਵੀ ਪ੍ਰੋਟੋਟਾਈਪ ਨੇ। ਈਵਨ ਜਦੋਂ ਕਿ ਅਜੇ UN ਚਾਰਟਰ ਨਹੀਂ ਸੀ ਬਣੇ, ਕੋਈ ਦੁਨੀਆ ਦੇ ਵਿੱਚ ਕੋਈ ਹਿਊਮਨ ਰਾਈਟਸ ਦਾ ਇਸ਼ੂ ਇਸ ਤਰੀਕੇ ਨਾਲ ਗਲੋਬਲ ਇਸ਼ੂ ਨਹੀਂ ਸੀ, ਉਦੋਂ ਸਿੱਖ ਗੁਰੂ ਸਾਹਿਬਾਨ ਨੇ ਕਿਸ ਤਰੀਕੇ ਨਾਲ ਬਰਾਬਰੀ ਦੀ ਗੱਲ ਕੀਤੀ, ਊਚ ਨੀਚ ਨੂੰ ਮਿਟਾਉਣ ਦੀ ਗੱਲ ਕੀਤੀ, ਜ਼ਾਤ ਪਾਤੀ ਸਿਸਟਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਔਰਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਉਹਨਾਂ ਨੂੰ, ਉਹਨਾਂ ਦੇ ਕਲਾਮ, ਉਹਨਾਂ ਦੀ ਬਾਣੀ ਵੀ ਆਪਣੇ ਨਾਲ ਜੋੜੀ। ਇੱਕ ਪਾਸੇ ਉਹ ਸਮਾਜ ਸੀ ਜਿਹੜਾ ਮੁਸਲਮਾਨਾਂ ਦੇ ਹੱਥ ਦਾ ਪਾਣੀ ਪੀਣਾ ਜਿਹੜਾ ਉਹ ਮਲੇਛਾਂ ਦੇ ਨਾਲ ਵਰਤਣਾ ਦੱਸਦਾ ਸੀ, ਤੇ ਇਧਰ ਬਾਬਾ ਫਰੀਦ ਵਰਗੇ ਜਿਹੜੇ ਸੰਤ ਸਨ, ਫਕੀਰ ਸਨ, ਉਹਨਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਆਇਆ। ਉਹ ਬ੍ਰਾਹਮਣਵਾਦ ਦੀ ਸੋਚ ਜਿਹੜੀ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਜਿਸ ਬਾਰੇ ਭਗਤ ਰਵਿਦਾਸ ਜੀ ਨੇ ਕਿਹਾ ਕਿ ਇਹ ਪੰਡਿਆ ਮੋਕੋ ਢੀਡ ਕਹਿਤ ਹੈ, ਕਿ ਵੀ ਇਹ ਮੈਨੂੰ ਕਿਵੇਂ ਦੇ ਨੇ ਸ਼ਬਦ ਮੇਰੇ ਲਈ ਇਸਤੇਮਾਲ ਕੀਤੇ ਨੇ ਨੀਵੀਂ ਜਾਤ ਦਾ ਹੋਣ ਕਰਕੇ, ਉਹਨਾਂ ਨੂੰ ਗੁਰੂ ਸਾਹਿਬ ਆਪਣੇ ਨਾਲ ਬਿਠਾਉਂਦੇ ਨੇ। ਸੋ ਮੈਂ ਸਮਝਦਾ ਵੀ ਅੱਜ 21ਵੀਂ ਸਦੀ ਦੇ ਵਿੱਚ ਜਿੱਥੇ ਆਜ਼ਾਦਾਨਾ ਤੌਰ ਦੇ ਉੱਤੇ ਇਸ ਗੱਲ ਨੂੰ ਦੇਖਿਆ ਜਾਂਦਾ ਹੈ, ਸੋਚਿਆ ਜਾਂਦਾ ਹੈ, ਉੱਥੇ ਜੋ ਅੱਜ ਕੈਨੇਡਾ ਦੇ ਵਿੱਚ ਦੇਖਣ ਨੂੰ ਆਇਆ, ਅਲਟੀਮੇਟਲੀ ਜਦੋਂ ਅਸੀਂ ਇਸ ਕਾਨਸੈਪਟ ਦੀ ਗੱਲ ਵੀ ਕਰਦੇ ਹਾਂ ਕਿ ਵੀ ਇੱਕ ਦਿਨ ਜਿਹਨੂੰ ਕਿ ਅਰਨੋਲਡ ਟੋਇਨਬੀ ਨੇ ਜਦੋਂ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਕਿਹਾ, ਭਾਵੇਂ ਉਹਨੇ ਧਰਮ ਜਿਹੜਾ ਕਿ ਆਰਗੇਨਾਈਜ਼ਡ ਰਿਲੀਜਨ ਹੈ ਉਹਦੇ ਬਾਰੇ ਤਾਂ ਚਿੰਤਾ ਜ਼ਾਹਰ ਕੀਤੀ, ਪਰ ਉਹਦੇ ਬਾਵਜੂਦ ਉਹਨੇ ਕਿਹਾ ਕਿ ਵੀ ਭਵਿੱਖ ਦੇ ਵਿੱਚ ਜਦੋਂ ਵੀ ਕੋਈ ਨਵਾਂ ਮਨੁੱਖ ਜਿਹੜਾ ਮਾਡਰਨ ਮੈਨ ਹੈ ਉਸ ਦੇ ਲਈ ਕੋਈ ਚੀਜ਼ ਵੈਲਿਊਏਬਲ ਹੋਏਗੀ ਤਾਂ ਫਿਰ ਉਸਨੇ ਕਿਹਾ ਕਿ ਵੀ ਕ੍ਰਿਸਚੀਅਨਿਟੀ ਦੇ ਵਿਚਲਾ ਸੇਵਾ ਦੀ ਗੱਲ, ਕਿਉਂਕਿ ਅਸੀਂ ਸੇਵਾ ਬਹੁਤ ਹੱਦ ਤੱਕ ਲੰਗਰਾਂ ਤੱਕ ਮਹਿਦੂਦ ਕਰ ਦਿੱਤੀ, ਉਹਨਾਂ ਨੇ ਉਹਨੂੰ ਇਨਸਾਨੀਅਤ ਦੇ ਭਲੇ ਲਈ ਹਰ ਨੁੱਕਰ ਤੱਕ ਪਹੁੰਚਾਇਆ। ਪਰ ਉਸਨੇ ਸਿੱਖ ਸਕ੍ਰਿਪਚਰ ਦੀ ਗੱਲ ਕੀਤੀ। ਅਰਨੋਲਡ ਟੋਇਨਬੀ ਨੇ ਕਿਹਾ ਕਿ ਬਈ ਸਿੱਖਾਂ ਦੇ ਕੋਲ ਉਸ ਮਾਡਰਨ ਮਨੁੱਖ ਦੇ ਲਈ ਜਿਹੜਾ ਉਸ ਦੇ ਵਿੱਚ ਬਹੁਤ ਕੁਝ ਦੇਣ ਨੂੰ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਅਰਨੋਲਡ ਟੋਇਨਬੀ ਦੀ ਪ੍ਰੋਫੈਸੀ, ਜਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਜਾਂ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ, ਭਾਈ ਗੁਰਦਾਸ ਜੀ ਨੇ ਜ਼ਾਹਰ ਪੀਰ ਜਗਤ ਗੁਰ ਬਾਬਾ ਕਿਹਾ ਕਿ ਵੀ ਇਹ ਜ਼ਾਹਰ ਪੀਰ ਨੇ, ਜ਼ਾਹਰਾ ਉਹਨਾਂ ਦੀ ਕਰਾਮਾਤ ਹੈ, ਉਹਨਾਂ ਦਾ ਮੁਜਸਮਾ ਹੈ, ਉਹਨਾਂ ਦੀ ਸ਼ਖਸੀਅਤ ਹੈ। ਜਗਤ ਗੁਰ ਬਾਬਾ, ਜਗਤ ਗੁਰ ਦਾ ਮਤਲਬ ਹੈ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਸਾਰੀ ਇਨਸਾਨੀਅਤ ਦੇ ਉਹ ਜਿਹੜੇ ਨੇ ਉਹ ਰਹਿਬਰ ਨੇ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੇਸ਼ੱਕ ਸਿੱਖ ਕੌਮ ਲਈ ਤਾਂ ਸਾਡੇ ਲਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸਾਡੇ ਲਈ ਤਾਂ ਜਾਗਤ ਜੋਤ ਇਟਰਨਲ ਗੁਰੂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਸਮੁੱਚੀ ਇਨਸਾਨੀਅਤ ਦਾ, ਸਮੁੱਚੀ ਹਿਊਮੈਨਿਟੀ ਦਾ, ਸਮੁੱਚੀ ਹਿਊਮੈਨਿਟੀ ਦਾ ਹੋਣਾ ਹੀ ਹੈ ਕਿ ਅੱਜ ਉਹ ਕੈਨੇਡਾ 'ਚ ਓਟਵਾ ਦੀ ਪਾਰਲੀਮੈਂਟ ਹੋਏ ਜਾਂ ਓਟਾਰੀਓ ਦੀ ਜਿਹੜੀ ਹੈ ਅਸੈਂਬਲੀ ਹੋਏ, ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਔਰ ਉਹ ਕੀਰਤਨ ਜਿਸ ਪ੍ਰਥਾਏ ਅਸੀਂ ਪੜ੍ਹਦੇ ਹਾਂ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਿ ਵੀ ਅਲਟੀਮੇਟਲੀ ਜਿਹੜੀ ਡੈਸਟਨੀ ਹੈ ਸਾਡੀ, ਕੀਰਤਨ ਜਿਹੜਾ ਸਿਰਫ ਸਾਜ਼ਾਂ ਨਾਲ ਤੱਕ ਮਹਿਦੂਦ ਨਹੀਂ ਹੈ, ਇਹ ਨਿਰੰਕਾਰ ਦੀ ਕੀਰਤ ਹੈ। ਔਰ ਮੈਂ ਖਬਰ ਜਿਹੜੀ ਕਿ ਹੁਣ ਇਹਨਾਂ ਦੀਆਂ ਏਜੰਸੀਆਂ ਇੱਕ ਪਾਸੇ ਤਾਂ ਲੱਗੀਆਂ ਹੋਈਆਂ ਨੇ ਮਿਸ ਇਨਫੋਰਮੇਸ਼ਨ ਫੈਲਾਉਣ, 10-11 ਅਪ੍ਰੈਲ ਨੂੰ ਖਬਰ ਉਹਨਾਂ ਦਾ ZTV, ਉਹਨਾਂ ਦਾ ਦੂਸਰੇ ਨੈਟਵਰਕ ਇੰਡੀਆ ਟੂਡੇ, ਇਹ ਕਹਿੰਦੇ ਨੇ ਜੀ ਕਿ ਖਾਲਿਸਤਾਨੀ ਰਲ ਗਏ ਇਸਲਾਮਿਕ ਸਟੇਟ ਨਾਲ, ਕੈਨੇਡਾ ਦੀ ਇੱਕ ਖਾਲਿਸਤਾਨੀ ਔਰਤ ਦੀ ਕਨਵਰਸੇਸ਼ਨ ਸੁਣੀ। ਪਰ ਹੁਣ ਜਦੋਂ ਘਟਨਾਕ੍ਰਮ ਵਾਪਰ ਰਿਹਾ, ਖਬਰਾਂ ਕਿੰਨੀਆਂ ਉਹਨੂੰ ਮਿਸ ਇੰਟਰਪ੍ਰੇਟ ਕਰਨ ਜਾਂ ਕਿੰਨੀ ਇੱਕ ਗਲਤ ਜਾਣਕਾਰੀ ਦੇਣ, ਉਹਨਾਂ ਨੂੰ ਅਲਟੀਮੇਟਲੀ ਖਬਰ ਦੇਣੀ ਪੈਂਦੀ ਹੈ ਜੀ। ਔਰ ਇਹ ਖਬਰ ਵੀ ਭਾਰਤ ਦੀ ਜਿਹੜੀ IANS ਉਹਨਾਂ ਦੀ ਏਜੰਸੀਆਂ ਦਾ ਹੀ ਨੈਟਵਰਕ ਹੈ, ਸਾਰੀਆਂ ਜਿਹੜੇ ਇਹਨਾਂ ਦਾ ANI, ਇਹ ਸਾਰੇ ਇਹਨਾਂ ਦੇ ਨੈਟਵਰਕ ਹੈ। ਟਾਈਮਸ ਨਾਓ ਇਹ RSS ਦਾ ਆਪਣਾ ਨੈਟਵਰਕ ਹੈ। ਸੋ ਇਹਨਾਂ ਨੇ ਇਹ ਸਾਰੇ ਆਧਾਰ ਰੱਖੇ ਹੋਏ ਨੇ, ZTV ਸਿੱਧੇ ਤੌਰ ਤੇ RSS ਤੇ। ਸੋ ਇਹ ਜਦੋਂ ਇਹਨਾਂ ਨੇ ਖਬਰਾਂ ਪਲਾਂਟ ਕਰਨੀਆਂ ਨੇ,
ਉਦੋਂ ਇਸ ਕਿਸਮ ਦਾ ਹੀ ਇਹ ਸਹਾਰਾ ਲੈਂਦੇ ਨੇ। ਔਰ ਇਹ ਖਬਰ ਇਹਨਾਂ ਦੀ IANS ਦੀ ਵਿਸਾਖੀ ਸੈਲੀਬ੍ਰੇਟਡ ਇਨ ਓਨਟਾਰੀਓ ਅਸੈਂਬਲੀ, ਓਨਟਾਰੀਓ ਅਸੈਂਬਲੀ 'ਚ ਵਿਸਾਖੀ ਮਨਾਈ ਗਈ। Top leaders in Canada's Ontario province, led by Premier Kathleen Wynne, joined the Sikh committee in celebrating Vaisakhi at the Ontario Legislative Assembly। ਕਿ ਉਹਨੇ ਜਿਹੜੀ ਹੈ ਪ੍ਰੀਮੀਅਰ ਕੈਥਲੀਨ ਬਾਕੀਆਂ ਦੇ ਨਾਲ ਉਹਨੇ ਜੁਆਇਨ ਕੀਤਾ ਅਸੈਂਬਲੀ 'ਚ। For the first time, the Sikh holy book Guru Granth Sahib was brought to the assembly here on Monday to celebrate Vaisakhi and the Sikh Heritage Month। ਓਨਟਾਰੀਓ ਸਟੇਟ ਨੇ ਆਲਰੇਡੀ ਸਾਰਾ ਹੀ ਅਪ੍ਰੈਲ ਦੇ ਮਹੀਨੇ 'ਚ ਹੀ ਉਹਨਾਂ ਨੇ ਇਸ ਨੂੰ ਸਿੱਖ ਹੈਰੀਟੇਜ ਮੰਥ ਐਲਾਨਿਆ ਹੋਇਆ। ਬਹੁਤ ਸਾਰੇ ਫੰਕਸ਼ਨ ਹੁੰਦੇ ਨੇ, ਐਗਜ਼ੀਬਿਸ਼ਨਸ ਲੱਗ ਰਹੀਆਂ। ਈਵਨ ਇੰਗਲੈਂਡ ਤੋਂ ਦੋ ਜਿਹੜੀਆਂ ਟਵਿਨ ਨੇ, ਦੋ ਭੈਣਾਂ ਟਵਿਨ ਨੇ, ਅਰਪਨਾ ਕੌਰ ਜਾਂ ਸ਼ਾਇਦ ਇੱਕ ਉਹਨਾਂ ਦੀ ਦੂਸਰੀ ਭੈਣ, ਉਹ ਆਪਣੇ ਆਪ ਨੂੰ ਜਿਹੜਾ ਇਸ ਨਾਂ ਦੇ ਨਾਲ ਹੀ ਕੌਰ ਸਿਸਟਰਸ ਕਰਕੇ ਉਹਨਾਂ ਨੇ ਈਵਨ ਜੂਨ 84 ਦੀ ਕਿਵੇਂ ਉੱਥੇ ਦਰਬਾਰ ਸਾਹਿਬ 'ਚ ਹੋਇਆ, ਉਹਨਾਂ ਦੀ ਇੱਕ ਪੇਂਟਿੰਗ ਹੈ ਉਹਨਾਂ ਦੀ ਬਣਾਈ ਹੋਈ ਜਿਹੜੀ ਵਰਲਡ ਪੋਪੂਲਰ ਹੈ, ਈਵਨ ਉਹ ਵੀ ਐਗਜ਼ੀਬਿਟ ਕੀਤੀ ਗਈ। ਉਹਨਾਂ ਦਾ ਜਿਹੜਾ ਬੀਬੀਆਂ ਦੇ ਇੰਟਰਵਿਊ ਜਿਹੜੇ ਨੇ ਉਹ ਸਾਰੇ ਹੀ ਆਲਮੋਸਟ ਮੇਜਰ ਗਲੋਬ ਐਂਡ ਮੇਲ ਔਰ ਦੂਸਰੇ ਸ਼ਾਇਦ ਟੋਰਾਂਟੋ ਸਟਾਰ ਨੇ ਵੀ ਕੀਤੇ। ਸੋ ਹੁਣ ਇਹ ਪਹਿਲੀ ਵਾਰ ਹੈ ਕਿ ਵੀ ਇਹ ਮਨਾਈ ਗਈ। Kathleen and her cabinet ministers joined Sikhs as Kirtan was performed and prayers recited to mark the birthday of the Khalsa in April 1699। ਤੇ ਕੈਥਲੀਨ ਔਰ ਉਹਨਾਂ ਦੀ ਜਿਹੜੀ ਕੈਬਨਿਟ ਮਿਨਿਸਟਰ ਨੇ ਉਹ ਕੀਰਤਨ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਏ। The Sikh community's saffron flag, Nishan Sahib, was also hoisted outside the assembly building to mark the day। Nishan Sahib भी लहराया गया। It is the first time in the history of Ontario that the Holy Guru Granth Sahib has been brought inside the Legislative Assembly building and the Sikh flag Nishan Sahib installed to mark the Vaisakhi day। ਹੁਣ ਇਹ ਓਨਟਾਰੀਓ ਨੇ ਕਿਹਾ ਜੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਸਾਡੀ ਅਸੈਂਬਲੀ 'ਚ ਆਏ ਔਰ ਨਿਸ਼ਾਨ ਸਾਹਿਬ ਚਲਾਇਆ ਗਿਆ। It is a proud day for Sikhs in Canada, said a politician and former Ontario Transportation Minister Harinder Takhar at the Vaisakhi reception at the Assembly building in Queen's Park। ਇਹ ਹਰਿੰਦਰ ਤੱਖਰ ਮਿਨਿਸਟਰ ਹੈ, ਇਹਨਾਂ ਦੀ ਕੈਬਨਿਟ ਦੇ ਵਿੱਚ ਰਿਹਾ, ਹੁਣ ਤਾਂ ਨਹੀਂ ਹੈ, ਸੀਨੀਅਰ ਲੀਡਰ ਹੈ। ਉਹਨੇ ਇਹ ਸ਼ਬਦ ਕਹੇ। Dressed in salwar kameez and with her head covered, Premier Wynne praised the Sikh community for integrating into Canada's multicultural society while still maintaining its rich heritage। ਇਹ ਕੈਨੇਡਾ ਉਹਨੇ ਓਨਟਾਰੀਓ ਦੀ ਪ੍ਰੀਮੀਅਰ ਨੇ ਕੈਥਲੀਨ ਨੇ ਕਿਹਾ ਕਿ ਜੀ ਉਹਨਾਂ ਨੇ ਆਪਣਾ ਵਿਰਸਾ ਵੀ ਕਾਇਮ ਰੱਖਿਆ ਔਰ ਕੈਨੇਡਾ ਦੀ ਸੁਸਾਇਟੀ ਦੇ ਵਿੱਚ ਵੀ ਉਹ ਸ਼ਾਮਲ ਕਰਦੇ ਨੇ। She said she was very happy that the Sikh holy scripture was brought to the assembly for the first time and it created an atmosphere of peace inside the house। ਇਹ ਹੈ ਇਨਰ ਪ੍ਰਭਾਵ। ਉਹਨੇ ਕਿਹਾ ਵੀ ਉਹਨੂੰ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਅਸੈਂਬਲੀ ਦੇ ਅੰਦਰ ਆਏ ਔਰ ਇਹਨੇ ਚਾਰ ਚਫੇਰੇ ਇੱਕ ਸ਼ਾਂਤੀ ਜਿੱਦਾਂ ਮਾਹੌਲ ਜਿਹੜਾ ਹੈ ਉਹ ਸਿਰਜ ਦਿੱਤਾ ਹੈ। Such events should happen more often to create an atmosphere of peace and harmony so that more productive work can be done by assembly members। ਉਹਨੇ ਕਿਹਾ ਇਹ ਹੋਰ ਵਾਰ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਜ਼ਿਆਦਾ ਕੋਈ ਚੰਗਾ ਕੰਮ ਅਸੈਂਬਲੀ ਮੈਂਬਰ ਕਰ ਸਕਣ ਪ੍ਰੋਡਕਟਿਵ। ਫਿਰ ਉਹਨੇ ਆਪਣੀ ਪੰਜਾਬ ਵਿਜ਼ਿਟ ਦਰਬਾਰ ਸਾਹਿਬ ਦੀ ਵਿਜ਼ਿਟ ਦਾ ਜ਼ਿਕਰ ਕਰਦਿਆਂ ਕਿਹਾ she lauded the hospitality and warmth extended to her wherever she went there। ਕਿ ਜਿੱਥੇ ਵੀ ਉਹ ਗਏ ਉਹਨਾਂ ਨੂੰ ਜੋ ਨਿੱਘ ਔਰ ਜੋ ਮੇਜ਼ਬਾਨੀ ਦੇਖਣ 'ਚ ਦਿੱਤੀ ਗਈ। Recalling her visit to Golden Temple in Amritsar, she said, it was very beautiful and serene place। ਦਰਬਾਰ ਸਾਹਿਬ ਵਾਲਿਆਂ ਨੂੰ ਕਿਹਾ ਕਿ ਬਹੁਤ ਸੋਹਣਾ ਔਰ ਬਹੁਤ ਸੈਰੀਨ ਹੁੰਦਾ ਜਿਹੜਾ ਤੁਹਾਨੂੰ ਬਿਲਕੁਲ ਤੁਹਾਡੇ ਚਿੱਤ ਨੂੰ ਸ਼ਾਂਤ ਕਰ ਦੇ, ਇਸ ਕਿਸਮ ਦਾ ਥਾਂ ਹੈ। She said she was overwhelmed by the sense of volunteerism at the Golden Temple। ਕਿ ਦਰਬਾਰ ਸਾਹਿਬ 'ਚ ਜਿਸ ਢੰਗ ਨਾਲ ਸੇਵਾ ਕੀਤੀ ਜਾਂਦੀ ਹੈ, ਵਲੰਟੀਅਰ ਸੇਵਾ, ਸੈਲਫਲੈਸ ਸੇਵਾ, ਉਸ ਤੋਂ ਉਹ ਬਹੁਤ ਪ੍ਰਭਾਵਿਤ ਨੇ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਜਿੱਥੇ ਅਸੀਂ ਆਪਣੇ ਵਿੱਚ ਆਈਆਂ ਖਾਮੀਆਂ ਕਮਜ਼ੋਰੀਆਂ ਦੀ ਗੱਲ ਕਰਦੇ ਔਰ ਮੈਨੂੰ ਜਦੋਂ ਮੈਂ ਇਹ ਪੜ੍ਹ ਰਿਹਾ ਸੀ ਜਾਂ ਮੈਂ ਕੈਨੇਡੀਅਨ ਪਾਰਲੀਮੈਂਟ ਦਾ ਦੇਖਿਆ, ਆਸਟ੍ਰੇਲੀਆ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਦੇ ਮੈਸੇਜਿਸ, ਵਾਸ਼ਿੰਗਟਨ DC ਦੀਆਂ ਹੈਪਨਿੰਗਸ, ਤੇ ਮੇਰੇ ਮਨ ਦੇ ਵਿੱਚ ਸਰ ਕਪੂਰ ਸਿੰਘ ਦੇ ਉਹ ਸ਼ਬਦ ਬਾਰ-ਬਾਰ ਆ ਰਹੇ ਸੀ ਜਿਹਦੇ 'ਚ ਉਹਨਾਂ ਨੇ ਉਹ ਕਹਿੰਦੇ ਸੀ ਅਕਸਰ, ਕਈ ਵਾਰ ਉਹ ਨਿਰਾਸ਼ ਵੀ ਹੁੰਦੇ ਸੀ ਆਪਣੀ ਜਿਹੜੀ ਜੋ ਗਿਰਾਵਟ ਹੈ ਸਿੱਖਾਂ 'ਚ ਆਈ ਉਹਦਾ ਜ਼ਿਕਰ ਵੀ ਕਰਦੇ ਸੀ, ਖਾਸ ਤੌਰ ਤੇ ਅਕਾਲੀ ਲੀਡਰਸ਼ਿਪ ਦਾ। ਪਰ ਫਿਰ ਉਹ ਕਹਿੰਦੇ ਸੀ ਵੀ ਨਹੀਂ,
ਇਹ ਗੁਰੂ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਨੇ। ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ ਗੁਰੂ ਸਾਨੂੰ ਕੱਢੇਗਾ। ਔਰ ਇਹੀ ਗੱਲ ਮੈਂ ਸਮਝਦਾ ਹਾਂ ਕਿ ਭਾਈ ਜਦੋਂ ਅਸੀਂ ਗ੍ਰੰਥ ਪੰਥ ਦੇ ਰਿਸ਼ਤੇ ਦੀ ਗੱਲ ਕਰਦੇ ਹਾਂ, ਜਦੋਂ ਪੰਥ ਕਿਸੇ ਮੁਸ਼ਕਲ 'ਚ ਹੋਇਆ, ਮੁਸੀਬਤ 'ਚ ਹੋਇਆ, ਤੇ ਫਿਰ ਗੁਰੂ ਚਰਨਾਂ 'ਚ ਪੰਥ ਨੇ ਅਰਦਾਸ ਕੀਤੀ। ਜਿਵੇਂ ਵੱਡੇ ਘੱਲੂਘਾਰੇ ਦੇ ਉਸ ਦੁਖਾਂਤ ਜਿਹਦੇ 'ਚ ਇੱਕ ਦਿਨ 'ਚ ਲਗਭਗ ਅੱਧੀ ਸਿੱਖ ਕੌਮ, ਜਿਨ੍ਹਾਂ ਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਜਿਹੜੇ ਨੇ ਉਹ ਮਾਰ ਮੁਕਾਏ ਗਏ ਸਨ। ਔਰ ਉਸ ਸ਼ਾਮ ਵੀ ਜਿਹੜੀ ਅਰਦਾਸ ਸੀ ਗੁਰੂ ਦੇ ਚਰਨਾਂ ਦੇ ਵਿੱਚ ਅਕਾਲ ਪੁਰਖ ਦੇ 10ਵੇਂ ਪਾਤਸ਼ਾਹ ਨੂੰ ਸਾਖੀ ਜਾਣ ਕੇ, ਤੇ ਇਹ ਸ਼ਬਦ ਸਨ ਅਰਦਾਸ ਦੇ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ ਇਹ ਸਤਿਗੁਰੂ ਬੌੜੀ ਕਰੋ, ਜੇ ਪੰਥ ਦੀ ਰਾਖੀ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ, ਵਿਸ਼ਵ ਕਲਿਆਣਕਾਰੀ, ਮਨੁੱਖਤਾ ਦਾ ਸੁਨੇਹਾ ਦੁਨੀਆ ਤੱਕ ਜਾ ਸਕੇਗਾ। ਤੇ ਜੇ ਪੰਥ ਹੀ ਨਾ ਰਿਹਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕੌਣ ਅੱਗੇ ਲੈ ਕੇ ਜਾਏਗਾ। ਮੈਂ ਅੱਜ ਸਮਝਦਾ ਹਾਂ ਕਿ ਜਿੱਥੇ ਅਸੀਂ ਪੰਥਕ ਦੁਖਾਂਤ, ਘੱਲੂਘਾਰਿਆਂ ਦਾ, ਅਜੋਕੇ ਸਮੇਂ ਦੀਆਂ ਨਸਲ ਕੁਸ਼ੀਆਂ ਦਾ ਜ਼ਿਕਰ ਕਰਦੇ ਹਾਂ, ਉੱਥੇ ਗੁਰੂ ਨੇ ਪੰਥ ਦੇ ਅੰਦਰ ਆਪ ਜਿੱਥੇ ਜਿਹੜਾ ਗੁਰੂ ਵਸਿਆ ਹੋਇਆ ਉਹ ਚੇਤਨਤਾ ਦਿੱਤੀ ਹੈ। ਅਸੀਂ ਖਲੋਤੇ ਤੇ ਗੁਰੂ ਗ੍ਰੰਥ ਸਾਹਿਬ ਸਾਡੀ ਰਹਿਨੁਮਾਈ ਕਰ ਰਹੇ ਨੇ। ਅੱਜ ਗੁਰੂ ਗ੍ਰੰਥ ਸਾਹਿਬ ਕੈਨੇਡਾ ਦੀ ਪਾਰਲੀਮੈਂਟ, ਆਸਟ੍ਰੇਲੀਆ ਦੀ ਅਸੈਂਬਲੀ ਔਰ ਦੁਨੀਆ ਭਰ ਦੇ ਵਿੱਚ, ਉਸ ਟੋਕੀਓ ਜਾਪਾਨ ਤੋਂ ਲੈ ਕੇ ਜਿੱਥੋਂ ਸੂਰਜ ਚੜ੍ਹਦਾ ਤੇ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਤੱਕ ਜਿੱਥੇ ਸੂਰਜ ਡੁੱਬਦਾ, ਆਨਾ ਉੱਥੇ ਆਉਣ ਵਾਲੇ ਸੈਚਰਡੇ ਨਗਰ ਕੀਰਤਨ ਹੈ ਸਰੀ। ਅੱਜ ਹੀ ਮੇਰੀ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਨੇ ਵੀ ਇਸ ਵਾਰ ਅਸੀਂ 2 ਲੱਖ ਦੇ ਕਰੀਬ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਐਕਸਪੈਕਟ ਕਰਦੇ। ਸੋ ਜਿਹੜੀ ਸਭ ਤੋਂ ਵੱਡੀ ਗੈਦਰਿੰਗ ਬਣ ਜਾਏਗੀ ਅਮਰੀਕਾ, ਕੈਨੇਡਾ, ਨਾਰਥ ਅਮਰੀਕਾ ਦੇ ਵਿੱਚ। ਸੋ ਇਹ ਕਿੱਥੇ ਕੈਨੇਡਾ 'ਚ ਸਿੱਖਾਂ ਨੂੰ ਅੱਤਵਾਦੀ ਬਣਾਉਣ ਲੱਗੇ ਨੇ, ਦਹਿਸ਼ਤਗਰਦ ਬਣਾਉਣ ਲੱਗੇ ਨੇ, ਇਹਨਾਂ ਦਾ ਮੀਡੀਆ ਖਬਰਾਂ ਪਲਾਂਟ ਕਰ ਰਿਹਾ। ਔਰ ਮੈਂ ਅਕਸਰ ਸਰੀ ਦਾ ਨਗਰ ਕੀਰਤਨ 1991 ਤੋਂ ਲੈ ਕੇ ਬਹੁਤ ਵਰੇ ਅਟੈਂਡ ਕਰਦਾ ਰਿਹਾ। ਉੱਥੇ ਅੱਡ-ਅੱਡ ਪਾਰਟੀਆਂ ਦੇ ਲੋਕ ਐ ਤੁਰੇ ਫਿਰਦੇ ਹੁੰਦੇ ਨੇ ਜਿਵੇਂ ਆਮ ਮੇਲੇ ਦੇ ਵਿੱਚ ਕੋਈ ਹੁੰਦਾ ਤੇ ਉਹ ਲੱਭ ਰਹੇ ਹੁੰਦੇ ਨੇ ਕਿ ਸਾਨੂੰ 10 ਸੈਕਿੰਡ ਦਾ ਹੀ ਐਕਸਪੋਜ਼ਰ ਦੇ ਦਿਓ। ਉਹਦੇ 'ਚ ਉਹਨਾਂ ਦੇ ਮਿਨਿਸਟਰ ਹੁੰਦੇ ਨੇ, ਉਹਨਾਂ ਦੇ ਪ੍ਰੀਮੀਅਰ ਹੁੰਦੇ ਨੇ, ਕਿਉਂਕਿ ਇਹ ਪੰਥ ਦੀ ਤਾਕਤ ਹੈ। ਹਰ ਇੱਕ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਭਾਈ ਸਿੱਖਾਂ ਦੇ ਵੱਲ ਹੋਵਾਂਗੇ ਤੇ ਸਾਡਾ ਸਿਆਸੀ ਕਰੀਅਰ। ਔਰ ਸਿੱਖ ਵੀ ਜਦੋਂ ਇਸ ਮਾਮਲੇ ਦੇ ਵਿੱਚ ਜਿਹੜੀ ਸਾਡੀ ਈਵਨ ਭਾਵੇਂ ਅਸੀਂ ਕਈ ਵਾਰੀ ਗੁਰਦੁਆਰਿਆਂ ਦੇ ਝਗੜੇ, ਦੂਜਿਆਂ ਤੀਜਿਆਂ ਦੀ ਗੱਲ ਵੀ ਨਾਲ ਤੁਰਦੀ ਹੈ, ਪਰ ਕੈਨੇਡੀਅਨ ਸਿਸਟਮ ਦੀਆਂ ਜਿਹੜੀਆਂ ਸਾਰੀਆਂ ਹੀ ਪੋਲੀਟੀਕਲ ਧਿਰਾਂ ਨੇ ਉਹਦੇ 'ਚ ਸਿੱਖਾਂ ਦੀ ਸ਼ਮੂਲੀਅਤ ਹੈ। ਔਰ ਬਹੁਤ ਸਾਰੇ ਹਲਕੇ ਐਸੇ ਬਣ ਗਏ ਨੇ ਕਿ ਜਿੱਥੇ ਭਾਵੇਂ ਕੋਈ ਪਾਰਟੀ ਦਾ ਉਮੀਦਵਾਰ ਬਣੇ, NDP ਦਾ ਬਣੇ, ਲਿਬਰਲ ਦਾ ਬਣੇ, ਕੰਜ਼ਰਵੇਟਿਵ ਦਾ ਬਣੇ, ਜਿੱਤਣ ਵਾਲਾ ਵੀ ਸਿੱਖ ਤੇ ਜਿਹਨੂੰ ਹਰਾਇਆ ਉਹ ਵੀ ਸਿੱਖ। ਸੋ ਇਹ ਤੁਹਾਡੀ ਪਾਰਟਿਸਿਪੇਸ਼ਨ ਵੀ ਹੈ ਸਿਸਟਮ ਦੀ। ਔਰ ਕੈਨੇਡਾ ਦੇ ਵਿੱਚ ਜਿਹੜੀ ਸਿੱਖੀ ਦੀ ਗੱਲ ਹੈ ਬੜੇ ਪ੍ਰਿਸਟੀਨ ਤਰੀਕੇ ਦੇ ਨਾਲ, ਬੜੀ ਗ੍ਰੇਸਫੁਲ ਤਰੀਕੇ ਦੇ ਨਾਲ ਹੁੰਦੀ ਹੈ। ਔਰ ਇਹ ਹੁਣ ਨਹੀਂ, ਇਸ ਦਾ ਰੁਝਾਨ ਮੈਨੂੰ ਯਾਦ ਹੈ ਕਿ 1999 'ਚ 300 ਸਾਲਾ ਖਾਲਸਾ ਸਾਜਨਾ ਦਿਵਸ ਮੌਕੇ ਈਵਨ ਕੈਨੇਡਾ ਵੱਲੋਂ ਪੋਸਟਲ ਸਟੈਂਪ ਵੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਸੀ, ਖੰਡੇ ਵਾਲੀ, ਡਬਲ ਐਜ ਸੌਰਡ। ਸੋ ਜਿਹੜਾ ਖਾਲਸੇ ਦਾ ਸੱਚਾ ਕਨਸੈਪਟ ਹੈ ਔਰ ਅੱਜ ਜੇ ਨਿਸ਼ਾਨ ਸਾਹਿਬ ਝੂਲਦਾ ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸੋ ਇਹ ਉਹ ਸਿੱਖੀ ਹੈ ਜਿਹੜੀ ਮੂਲ ਸਿੱਖੀ ਗੁਰੂ ਗ੍ਰੰਥ, ਗੁਰੂ ਪੰਥ ਵਾਲੀ ਹੈ। ਇਹਦੇ ਬਾਵਜੂਦ ਕਿ ਭਾਰਤ ਦੀਆਂ ਏਜੰਸੀਆਂ ਨੇ ਕਿੰਨਾ ਢੇਰਾ ਕਲਚਰ ਖੜਾ ਕੀਤਾ, ਕਿੰਨਾ ਲੱਗਦਾ ਜਦੋਂ ਤੁਸੀਂ ਪੰਜਾਬ ਵੱਲ ਕਦੇ ਨਜ਼ਰ ਮਾਰਦੇ ਹੋ ਤਾਂ ਕਈ ਵਾਰੀ ਲੱਗਦਾ ਸੀ ਕਿ ਭਾਈ ਇਹ ਕੀ ਹੈ, ਕਿ ਵਿਚਾਰ ਚਫੇਰੇ, ਕਿਸ ਕਿਸਮ ਦਾ ਮਾਹੌਲ, ਵੀ ਸਭ ਕੋਈ ਡੇਰਿਆਂ ਨਾਲ ਜੁੜੇ ਨੇ, ਕੋਈ ਜਾਲੀ ਗੁਰੂਆਂ ਨਾਲ ਜੁੜੇ ਨੇ। ਪਰ ਜਦੋਂ ਗੁਰੂ ਦਾ ਫਰੈਸ਼ ਹੁੰਦਾ, ਕਰਾਮਾਤ ਹੁੰਦੀ ਹੈ। 10 ਨਵੰਬਰ 2015 ਨੂੰ ਚੱਬੇ 'ਚ ਸਰਬੱਤ ਖਾਲਸਾ ਹੋਇਆ, 5 ਲੱਖ ਸਿੱਖ ਆ ਗਿਆ। ਕਿਸੇ ਦੇ ਹੱਥ ਨਿਸ਼ਾਨ ਸਾਹਿਬ ਹੈ, ਕਿਸੇ ਦੇ ਹੱਥ 3 ਫੁੱਟੀ ਕਿਰਪਾਨ ਹੈ। ਸੋ ਇਹ ਤੁਹਾਨੂੰ ਜਦੋਂ ਇਸ ਕਿਸਮ ਦੀਆਂ ਕੋਈ ਫਲੈਸ਼ ਆਉਂਦਾ ਹੈ, ਇੱਕ ਤੇਜ਼ ਧਾਰ ਜਿਹੜੀ ਹੈ ਉਹ ਚਮਕ ਆਉਂਦੀ ਹੈ, ਤੇ ਉਹ ਤੁਹਾਨੂੰ ਇਹ ਗੁਰੂ ਦੀ ਕਲਾ ਹੀ ਦਰਸਾਉਂਦੀ ਹੈ ਕਿ ਮੈਂ, ਗੁਰੂ ਕਹਿੰਦੇ ਨੇ ਕਿ ਮੈਂ ਕਿਤੇ ਨਹੀਂ ਗਿਆ, ਮੈਂ ਤੁਹਾਡੇ 'ਚ ਹਾਂ। ਹਿੰਮਤ ਕਰੋ ਮੇਰੇ ਪੁੱਤਰੋ, ਮੇਰੇ ਧੀਓ, ਖਲੋਵੋ ਔਰ ਪੰਥ ਦੀ ਸ਼ਾਨ ਔਰ ਇਹ ਝੂਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ ਸਾਜ ਤੇ ਦੀਵਾਨ ਰਹੇ, ਪੰਥ ਮਹਾਰਾਜ ਕੇ। ਅੱਜ ਉਸ ਪੰਥ ਮਹਾਰਾਜ ਦੇ ਦੀਵਾਨ ਓਨਟਾਰੀਓ ਦੀ ਅਸੈਂਬਲੀ 'ਚ ਔਰ ਓਟਵਾ ਦੀ ਪਾਰਲੀਮੈਂਟ 'ਚ ਔਰ ਦੁਨੀਆ ਭਰ 'ਚ, ਜਾਪਾਨ, ਉਸ ਟੋਕੀਓ ਤੋਂ ਲੈ ਕੇ ਵੈਨਕੂਵਰ ਤੱਕ ਸਜ ਰਹੇ ਨੇ। ਸੋ ਇਹ ਗੁਰੂ ਦੀ ਕਲਾ ਨੂੰ ਸਾਡਾ ਸਜਦਾ ਔਰ ਸਤਿਗੁਰੂ ਰਹਿਮਤ ਕਰਨ। ਇਵੇਂ ਹੀ
ਆਪਣੇ ਇਸ ਪੰਥ ਦੇ ਉੱਤੇ 30 ਮਿਲੀਅਨ ਸਿੱਖ ਨੇਸ਼ਨ ਆਪਣੀ ਡੈਸਟਨੀ ਜਿਹੜੀ ਕਿ ਅਲਟੀਮੇਟਲੀ ਗੁਰੂ ਨੇ ਹੀ ਨਿਰਧਾਰਿਤ ਕੀਤੀ ਹੋਈ ਹੈ। ਜਦੋਂ ਸਤਿਗੁਰੂ ਨੇ ਇਸ ਪੰਥ ਦੇ ਉੱਤੇ ਰਹਿਮਤ ਕਰਦਿਆਂ ਇਹ ਫਰਮਾਇਆ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਇਹ ਪਾਤਸ਼ਾਹਤ ਸਾਡੇ ਲਈ, ਸਾਡੀ ਸੋਵਰਨਿਟੀ, ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਲਈ ਇਹ ਸਾਰੀਆਂ ਹੀ ਤਬਦੀਲੀਆਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਨਜ਼ਰ ਆ ਰਹੀਆਂ ਨੇ, ਇਹ ਸਾਡੀ ਮੰਜ਼ਿਲ ਨੂੰ ਹੋਰ ਕਰੀਬ ਲਿਆ ਰਹੀਆਂ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।